ਰੀਸੈਂਟਲੀ ਆਪਾਂ ਦੇਖ ਰਹੇ ਹਾਂ ਵੀ ਜਿੰਨੇ ਵੀ ਇਹ ਜਿਹੜੇ ਟੈਕ ਓਲੀਗਾਰਕ ਹੈਗੇ ਆ, ਬਰੋਲੀਗਾਰਕ ਨੇ, ਇਹਨਾਂ ਨੇ ਹੁਣ ਇੱਕ ਨਵੀਂ ਚੀਜ਼ ਜਿਹੜੀ ਉਹ ਕਹਿਣੀ ਲਗਾਤਾਰ ਸ਼ੁਰੂ ਕਰ ਰਹੇ, ਸਾਰੇ ਬੜੇ ਕੋਆਰਡੀਨੇਟਡ ਤਰੀਕੇ ਦੇ ਨਾਲ ਜਿਹੜੇ ਉਹ ਚੱਲ ਰਹੇ ਆ, ਕਹਿ ਰਹੇ ਆ ਕਿਸੇ ਨੂੰ ਕੰਮ ਦੀ ਲੋੜ ਨਹੀਂ ਪੈਣੀ, ਕਿਸੇ ਨੂੰ ਚੀਜ਼ਾਂ ਬਹੁਤ ਸਸਤੀਆਂ ਹੋ ਜਾਣੀਆਂ, ਤੁਹਾਨੂੰ ਯੂਨੀਵਰਸਲ ਪੇ ਮਿਲੂਗੀ, ਇੱਦਾਂ ਦੀਆਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਕਹਿ ਰਹੇ ਆ। ਅਸੀਂ ਤਾਂ ਸੁਸਾਇਟੀ ਦੇ ਭਲਾਈ ਦੇ ਲਈ ਸੁਪਰ ਇੰਟੈਲੀਜੈਂਸ AI ਜਿਹੜੀ ਉਹ ਕ੍ਰੀਏਟ ਕਰ ਰਹੇ ਆ। ਇਹ ਬੜਾ ਕੋਆਰਡੀਨੇਟਡ ਐਫਰਟ ਹਰਵਿੰਦਰ ਜਿਹੜਾ ਉਹ ਨਜ਼ਰ ਆ ਰਿਹਾ, ਇਹ ਕਿੱਦਾਂ ਜਿਹੜਾ ਉਹ ਦੇਖਣਾ ਚਾਹੀਦਾ, ਕਿਵੇਂ ਸਮਝਣਾ ਚਾਹੀਦਾ ਇਹ ਸਾਰੀ ਚੀਜ਼? ਬਿਲਕੁਲ ਠੀਕ ਗੱਲ ਆ। ਇਹ ਨਾ ਟੋਨ ਥੋੜੀ ਜਿਹੀ ਮਾਈਲਡ ਵੀ ਹੋਈ ਆ ਪਿੱਛੇ, ਜੇ ਤੁਸੀਂ ਦੇਖਿਆ ਹੋਣਾ ਕਿ ਅੱਜ ਤੋਂ ਪਹਿਲਾਂ 2-3 ਸਾਲ ਪਹਿਲਾਂ ਤੱਕ ਦੀ ਜਿਹੜੀ ਇਵਨ ਆਹ ਸਾਲ ਦੇ ਸ਼ੁਰੂ ਤੱਕ ਜਿਹੜੀ ਟੋਨ ਰਹੀ ਹੈ ਐਗਜ਼ੈਕਟਿਵ ਦੀ, ਉਹਨਾਂ ਦੀ ਇਹ ਰਹੀ ਹੈ ਕਿ ਦੇਖੋ ਇਹਨੇ ਬੰਦੇ ਬੜੇ ਵਿਹਲੇ ਕਰਦੇ ਨੇ, ਹੈ ਨਾ। ਤੇ ਜਦੋਂ ਬੰਦੇ ਵਿਹਲੇ ਕਰਨ ਵਾਲੀ ਗੱਲ ਹੈ ਕਿ ਉਹਦੇ ਵਾਸਤੇ ਫਿਰ ਜਿਹੜੇ ਦੇਖੋ ਜਿਹੜੀ ਪੋਲੀਟਿਕਸ ਹੁੰਦੀ ਨਾ, ਆਪਾਂ ਆਪਣੇ ਓਪੀਨੀਅਨ ਨਹੀਂ ਨਾ ਆਪਾਂ ਸ਼ੇਅਰ ਕਰਦੇ ਇੱਥੇ 100%, ਤੇ ਆਪਾਂ ਨਹੀਂ ਕਹਿੰਦੇ ਵੀ ਸਾਨੂੰ ਪਤਾ ਸਭ ਕੁਛ, ਪਰ ਇੱਥੇ ਓਪੀਨੀਅਨ ਸ਼ੇਅਰ ਕਰਨ ਵਾਲੀ ਗੱਲ ਰਾਜਕਾਰਨ ਆਪਾਂ ਕਰਦੇ ਹਾਂ। ਉਹ ਇਹ ਆ ਕਿ ਜਦੋਂ ਤੁਸੀਂ ਕਿਸੇ ਸੁਸਾਇਟੀ ਦੇ ਵਿੱਚ ਰਹਿੰਦੇ ਹੋ, ਤੁਸੀਂ ਉਸ ਸੁਸਾਇਟੀ 'ਚ ਰਹਿ ਕੇ ਜਦੋਂ ਤੁਸੀਂ ਬਿਜ਼ਨਸ ਕਰਨਾ, ਤੇ ਉਹਦੇ ਲਈ ਤੁਹਾਨੂੰ 2 ਚੀਜ਼ਾਂ ਬਹੁਤ ਚਾਹੀਦੀਆਂ ਹੁੰਦੀਆਂ, ਹੈ ਨਾ, ਕਿਸੇ ਵੀ ਬਿਜ਼ਨਸ ਨੂੰ। ਇੱਕ ਹੁੰਦੀ ਆ ਕੋਲੈਬੋਰੇਸ਼ਨ ਵਿਦ ਪੋਲੀਟੀਕਲ ਇਨਫਰਾਸਟਰਕਚਰ, ਠੀਕ ਆ, ਵੀ ਪੋਲੀਟੀਕਲ ਜਿਹੜੀ ਹਵਾਵਾ ਤੁਹਾਡੇ ਰੁੱਖ 'ਚ ਕੇ ਨਹੀਂ ਆ, ਤੁਹਾਡੇ ਹੱਕ ਦੇ ਵਿੱਚ ਉਹ ਚੀਜ਼ਾਂ ਬਣਾਉਣਗੇ ਜਾਂ ਨਹੀਂ ਬਣਾਉਣਗੇ, ਜੋ ਵੀ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਆ, ਕਾਨੂੰਨ। ਤੇ ਦੂਸਰੀ ਚੀਜ਼ ਇਹ ਹੁੰਦੀ ਕਿ ਜਿਹੜੀ ਸੁਸਾਇਟੀ ਵਿੱਚ ਤੁਸੀਂ ਰਹਿ ਰਹੇ ਹੋ ਬਿਜ਼ਨਸ ਕਰਨਾ, ਉੱਥੇ ਥੋੜੀ ਜਿਹੀ ਸ਼ਾਂਤੀ ਰਹੇ, ਤੁਹਾਡਾ ਵਿਰੋਧ ਨਾ ਹੋਵੇ, ਇਨ ਜਨਰਲ ਵੀ ਸ਼ਾਂਤੀ ਰਹੇ, ਉੱਥੇ ਬਿਜ਼ਨਸ ਕਰਨਾ ਠੀਕ ਰਹੇ, ਜਿੱਥੇ ਸ਼ਾਂਤੀ। ਤੇ ਜਿੱਥੇ ਇਨ ਦ ਮਿਡਲ ਆਫ ਵਾਰ ਬਿਜ਼ਨਸ ਕਰਨਾ ਬਹੁਤ ਔਖਾ ਹੁੰਦਾ, ਜਾਂ ਕਿਸੇ ਅਪਰਾਈਜ਼ਿੰਗ ਹੋ ਰਹੀ ਹੋਵੇ ਉੱਥੇ, ਤੁਹਾਨੂੰ ਪਤਾ ਕਿ ਬਿਜ਼ਨਸ ਇਸ ਲਈ ਉਹ ਕੰਡੀਸ਼ਨਸ ਨਹੀਂ ਠੀਕ ਹੁੰਦੀਆਂ। ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜੀ ਕਨਵਰਸੇਸ਼ਨ ਆ ਰਹੀ ਸੀ ਸਾਹਮਣੇ, ਉਹ ਵੀ ਬੜੀ ਕੋਆਰਡੀਨੇਟਡ ਹੀ ਸੀ ਕਿ ਇਹਨੇ ਬੰਦੇ ਬਹੁਤ ਵਿਹਲੇ ਕਰ ਦੇਣੇ ਆ, ਆਪਾਂ ਬਹੁਤ ਲਾਸ ਹੋ ਜਾਣੀ ਆ, ਵੀ ਆਰ few years away from apocalypse, ਜਾਂ ਜੋ ਵੀ ਹੈ ਜੌਬ ਐਪੋਕਲਿਪਸ ਦੀ ਗੱਲ ਚੱਲ ਰਹੀ ਸੀ, ਜਿਹੜੀ ਕਿ ਰਾਜਕਾਰਨ ਸਾਨੂੰ ਪਤਾ ਕਿ ਉਹ ਗੱਲ ਸਹੀ ਆ। ਹੋ ਸਕਦਾ ਜਿਹੜੇ ਲੈਵਲ ਦੇ ਉੱਤੇ ਜਿਹੜੇ ਅਪ ਕੀਤਾ ਹੋਇਆ ਉਹਨਾਂ, ਉਸ ਲੈਵਲ ਦੇ ਉੱਤੇ ਉਹ ਗੱਲ ਸਹੀ ਨਾ ਹੋਵੇ, ਪਰ ਇਹ ਤਾਂ ਸਾਨੂੰ ਪਤਾ ਹੀ ਹੈ ਨਾ ਵੀ ਮੇਜਰ ਚੇਂਜ ਆ ਰਹੀ ਹੈ ਸਾਡੇ ਸਾਹਮਣੇ ਹੀ ਆ, ਅਸੀਂ ਉਹ ਚੇਂਜ ਦੇਖ ਰਹੇ ਹਾਂ। ਤੁਸੀਂ ਆਪਾਂ ਰਮਨ ਹੋਣਾ ਨਾਲ ਟਾਕ ਸ਼ੋਅ ਕਰਦੇ ਸੀ, ਤੇ ਉਹਦੇ ਵਿੱਚ ਟਰੱਕਿੰਗ ਟਾਕ ਸ਼ੋਅ ਦੇ ਵਿੱਚ ਮੈਂ ਨੰਬਰ ਸੁਣਦਾ ਸੀ, ਤਕਰੀਬਨ 4.7% ਤੱਕ ਕਹਿੰਦੇ ਆ, 4.5 ਜਾਂ 4.7% ਤੱਕ ਜਿਹੜੀ ਅਨਇੰਪਲੋਇਮੈਂਟ ਹੈ ਇਸ ਟਾਈਮ ਅਮਰੀਕਾ ਦੇ ਵਿੱਚ ਆ। ਵੱਡੀ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟ ਆ, ਜਿਹੜੇ ਛੋਟੀਆਂ ਜੌਬਾਂ ਕਰਦੇ ਆ, ਨਾ ਛੋਟੀ ਜੌਬ ਤੇ ਕਹਿਣਾ ਚਲੋ ਰੌਂਗ ਵਰਡ, ਪਰ ਕਹਿਣ ਦਾ ਮਤਲਬ ਕਿ ਐਂਟਰੀ ਲੈਵਲ ਜੌਬਸ ਕਹਿ ਸਕਦੇ ਹਾਂ, ਐਂਟਰੀ ਲੈਵਲ ਜੌਬਸ ਕਹਿ ਸਕਦੇ ਹਾਂ, ਰਿਟੈਂਡੈਂਟ ਜੌਬਸ ਕਹਿ ਸਕਦੇ, ਉਹਨਾਂ ਨੂੰ ਵੱਡੀ ਪੱਧਰ ਦੇ ਉੱਤੇ ਅਮਰੀਕਾ ਤੋਂ ਬਾਹਰ ਕੱਢਿਆ ਜਾ ਰਿਹਾ, ਹੈ ਨਾ। ਸੋ ਉਹਦਾ ਕੀ ਕਾਰਨ ਆ? ਉਹਦਾ ਕਾਰਨ ਇਹ ਆ ਕਿ ਇਹ ਚੀਜ਼ਾਂ ਅੱਜ ਤੋਂ 20 ਸਾਲ ਬਾਅਦ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੁੰਦਾ ਕਿ ਉਹਨਾਂ ਕੀ ਬੇਸਡ ਔਨ ਦਾ ਡੇਟਾ, ਹੈ ਨਾ, ਉਹਨਾਂ ਨੂੰ ਪਤਾ ਹੁੰਦਾ ਵੀ ਅੱਜ ਤੋਂ 20 ਸਾਲ ਬਾਅਦ ਕੀ ਆ ਰਿਹਾ, ਠੀਕ ਆ। ਸੋ ਉਸ ਚੀਜ਼ਾਂ ਨੂੰ ਲੈ ਕੇ ਇਹ ਸਾਰੇ ਜਿਹੜੇ ਕੰਮ ਆ ਹੋ ਰਹੇ ਆ। ਸੋ ਇਹਨਾਂ ਦੀ ਜਿਹੜੀ ਤੁਸੀਂ ਹੁਣ ਗੱਲ ਆਉਂਦੇ ਵੀ ਇਹਨਾਂ ਦੀ ਜਿਹੜੀ ਟੋਨ ਆ ਉਹ ਥੋੜੀ ਜਿਹੀ ਇਹ ਟੋਨ ਡਾਊਨ ਕਿਉਂ ਹੋਏ ਆ? ਸੋ ਮੇਰਾ ਰਾਜਕਾਰਨ ਓਪੀਨੀਅਨ ਇਹ ਉਸੇ ਚੀਜ਼ਾਂ ਨੂੰ ਲੈ ਕੇ ਕਿ ਜਦੋਂ ਆਪਾਂ ਗੱਲਬਾਤ ਮਾਰਕੀਟ ਦੇ ਵਿੱਚ ਤੁਰਦੀ ਆ ਕਿ ਲੋਕਾਂ ਨੇ ਬਹੁਤ ਵਿਹਲੇ ਹੋ ਜਾਣਾ, ਅਨਇੰਪਲੋਇਮੈਂਟ ਹੋ ਜਾਣੀ, ਤੇ ਦੈਨ ਯੂ ਸੀ ਅ ਰਾਈਜ਼ ਆਫ ਲੈਫਟ ਇਨ ਅਮਰੀਕਾ। ਹੁਣ ਤੁਸੀਂ ਪੋਲੀਟਿਕਸ ਦੇ ਵਿੱਚ ਦੇਖ ਵੀ ਰਹੇ ਹੋ, ਪਰ ਲੈਫਟ ਦੀ ਇੱਕ ਚੀਜ਼ ਹੈਗੀ ਹੈ ਕਿ ਦੇ ਹੈਵ ਆਲਵੇਜ਼ ਬੀਨ ਪ੍ਰੋ ਵਰਕਰਸ ਯੂਨੀਅਨਸ, ਪ੍ਰੋ ਮਾਸ, ਹੈ ਨਾ, ਭਾਵੇਂ ਕਿ ਉਹਨਾਂ ਦੀ ਪੋਲਿਸੀਜ਼ ਦੇ ਨਾਲ ਆਪਾਂ ਐਗਰੀ ਕਰਦੇ ਹੋਈਏ ਨਾ ਕਰਦੇ ਹੋਈਏ, ਦੈਟਸ ਅ ਸੈਪਰੇਟ ਸਟੋਰੀ। ਮੈਂ ਪਰਸਨਲੀ ਐਵੇਂ ਕਰਦਾ ਵੀ ਮੈਂ ਤਾਂ ਐਗਰੀ ਨਹੀਂ ਕਰਦਾ ਉਹਨਾਂ ਦੀ ਪੋਲਿਸੀਜ਼ ਦੇ ਨਾਲ, ਹੈ ਨਾ। ਪਰ ਕਿ ਦ ਰਾਈਜ਼ ਆਫ ਲੈਫਟ ਇੱਦਾਂ ਵੀ ਨਹੀਂ ਹੁੰਦਾ ਵੀ ਯੂ ਨੋ ਬਲੈਕ ਐਂਡ ਵਾਈਟ ਵੀ ਨਹੀਂ ਹੁੰਦਾ, ਕਈ ਜਿਹੜੀਆਂ ਚੀਜ਼ਾਂ ਵਧੀਆ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਲੈ ਕੇ ਚੱਲਦੇ, ਪਰ ਚਲੋ ਉਹ ਇਸ ਹਿਸਾਬ ਦੇ ਨਾਲ ਚੱਲਦੇ। ਦੈਨ ਯੂ ਸੀ ਈਵਨ ਡੈਮੋਕ੍ਰੇਟ ਦੇ ਵਿੱਚ ਰਾਈਜ਼ ਆਫ ਲੈਫਟ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ, ਹੈ ਨਾ, ਪ੍ਰੋਗਰੈਸਿਵ ਜਿਹਨੂੰ ਕਹਿੰਦੇ ਆ। ਤੇ ਦੂਸਰੀ ਚੀਜ਼ ਇਹਦੇ ਵਿੱਚ ਰਾਜਕਾਰਨ ਇਹ ਵੀ ਆ ਕਿ ਉਹ ਬਹੁਤ ਆ ਰਹੀ ਲੋਕਾਂ ਦੇ ਵਿੱਚ, ਕਿਉਂਕਿ ਅਮੀਰ ਤੇ ਗਰੀਬ ਦਾ ਪਾੜਾ ਬਹੁਤ ਵੱਧ ਰਿਹਾ, ਤੇ ਪਹਿਲਾਂ ਤਾਂ ਟੈਕਨੋਲੋਜੀ ਦੇ ਬੇਸ ਦੇ ਉੱਤੇ, ਤੇ ਫਿਰ ਟੈਕਨੋਲੋਜੀ ਤੋਂ ਬਾਅਦ ਜਿਹੜੀਆਂ ਹੋਰ ਵੀ ਟਰਮਸ ਆ ਉਹ ਅਸੀਂ ਮਾਰਕੀਟ ਦੇ ਵਿੱਚ ਦੇਖ ਰਹੇ ਹਾਂ ਜਿਹੜੀ ਆਮ ਤੌਰ ਦੇ ਉੱਤੇ ਯੂਜ਼ ਹੋ ਰਹੀਆਂ ਨੇ। ਈਵਨ ਉਹਦੇ ਵਿੱਚ ਵੀ ਐਕੈਡੇਮੀਆ ਦੇ ਵਿੱਚ ਵੀ ਕਈ ਜਿਹੜੀਆਂ ਟਰਮਸ ਆ, ਹੈ ਨਾ, ਮੈਨੂੰ ਲੱਗਦਾ ਆਪਾਂ ਥੋੜ੍ਹਾ ਹੋਰ ਮੇ ਵੀ ਅੱਗੇ ਜਾ ਕੇ ਐਕਸਪੈਂਡ ਕਰਾਂਗੇ। ਟੈਕਨੋ ਫਿਊਡਲਿਜ਼ਮ ਦਾ ਕਾਨਸੈਪਟ ਜਿਹੜਾ ਚੱਲ ਰਿਹਾ ਵੀ ਨਹੀਂ ਭਾਈ ਹੁਣ ਆਪਾਂ ਕੈਪੀਟਲਿਜ਼ਮ ਤੋਂ ਵੀ ਅੱਗੇ ਵਧ ਗਏ ਹਾਂ। ਹੁਣ ਟੈਕਨੋ ਫਿਊਡਲਿਜ਼ਮ, ਹਾਂਜੀ, ਟੈਕਨੋ ਫਿਊਡਲਿਜ਼ਮ ਕੀ ਹੁੰਦਾ? ਬੇਸਿਕਲੀ
ਕਿ ਪੁਰਾਣੇ ਟਾਈਮ ਦੇ ਵਿੱਚ ਇਹ ਹੁੰਦਾ ਸੀ ਕਿ ਜਿਹਦੇ ਕੋਲ ਸਰਮਾਇਆ ਉਹਦਾ ਹੀ ਸਭ ਕੁਛ ਆ, ਗੱਲਾਂ ਉਹ ਠੀਕ ਆ, ਪਰ ਉਹਦਾ ਨੈਕਸਟ ਸਟੈਪ ਇਹ ਹੋ ਗਿਆ ਕਿ ਸਰਮਾਇਆ ਦੀ ਜਿਹੜੀ ਕੰਸਨਟ੍ਰੇਸ਼ਨ ਆ ਉਹ ਉਹਨਾਂ ਕੰਪਨੀ ਕੋਲ ਜਾ ਰਹੀਆਂ ਜਿਨ੍ਹਾਂ ਦੇ ਕੋਲ ਡੇਟਾ ਇਨਫਰਾਸਟ੍ਰਕਚਰ। ਸੋ ਇੱਕ ਇਹਦੇ ਬਾਰੇ ਡੈਡੀਕੇਟਿਡ ਬੁੱਕ ਵੀ ਹੈਗੀ ਆ, ਵੈਰੋ ਫਕੀਸ ਦੀ, ਉਹਨੇ ਲਿਖਿਆ ਹੋਇਆ ਵੀ ਵਾਟ ਕਿਲਡ ਕੈਪੀਟਲਿਜ਼ਮ ਇਜ਼ ਟੈਕਨੋ ਫਿਊਡਲਿਜ਼ਮ, ਉਹਦੇ ਬਾਰੇ ਆਪਾਂ ਡੀਟੇਲਡ ਗੱਲ ਕਰਾਂਗੇ, ਹੈ ਨਾ। ਸੋ ਕਹਿਣ ਦਾ ਮਤਲਬ ਵੀ ਪਬਲਿਕ ਵਿੱਚ ਆਮ ਤੌਰ ਦੇ ਉੱਤੇ ਵੀ AI ਨੂੰ ਲੈ ਕੇ ਸੰਦੇਹ ਪੈਣੇ ਸ਼ੁਰੂ ਹੋ ਗਏ ਆ ਜਾਂ ਕਨਵਰਸੇਸ਼ਨ ਸ਼ੁਰੂ ਹੋ ਗਏ, ਜਿਹਦੇ ਕਰਕੇ ਲੋਕਾਂ ਨੂੰ ਇਹ ਲੱਗਦਾ ਕਿ ਬਿਜ਼ਨਸਿਸ ਨੂੰ ਇਹ ਲੱਗਣ ਲੱਗ ਗਿਆ ਵੀ ਜਿਹੜੀ ਚੱਕ ਥੱਲ ਆ ਉਹਦੇ ਹੋਣ ਦੇ ਚਾਂਸ ਆ। ਸੋ ਰਾਈਜ਼ ਆਫ ਲੈਫਟ, ਇਹ ਚੱਕ ਥੱਲ ਹੋਣ ਦੀ ਜਿਹੜੀ ਉਹਨਾਂ ਨੂੰ ਡਰ ਆ, ਉਹਦੇ ਮੈਨੂੰ ਲੱਗਦਾ ਰਾਜਕਰਨ ਉਹਨੇ ਥੋੜੀ ਜਿਹੀ ਟੋਨ ਨੂੰ ਉਹ ਡਾਊਨ ਕੀਤਾ, ਕਿਉਂਕਿ AI ਦੇ ਉੱਤੇ ਤੇ ਆਪਾਂ ਦੇਖ ਰਹੇ ਹਾਂ ਇਨਵੈਸਟਮੈਂਟ ਜਿੱਦਾਂ ਪਹਿਲਾਂ ਵਾ ਵੀ ਫੋਲੋ ਦਾ ਮਨੀ, ਉਹ ਤੇ ਉਸ ਹਿਸਾਬ ਦੇ ਨਾਲ ਚੱਲ ਰਹੀ, ਉਹ ਤੇ ਚੇਂਜ ਨਹੀਂ ਹੋਇਆ।